ਆ ਹੌਲੀ ਆ, ਉਹ ਭਾਰੀ ਆ। ਜੇ ਤੇ ਕੱਲਾ ਚੱਕ ਸਕਦਾ ਤੇ ਆ ਚੱਕ ਲਾ, ਤੇ ਮੈਨੂੰ ਉਹ ਚੁਕਾ ਦੇ, ਨਹੀਂ ਤੇ ਉਹ ਤੈਨੂੰ ਮੈਂ ਚੁਕਾ ਦੇਣਾ, ਮੈਂ ਕੱਲਾ ਚੱਕ ਲਿਆਉਣਾ। ਸ਼ਰਟ ਤਾਂ ਲਿਬੜਨੀ ਹੈ, ਲੇਕਿਨ ਲੈ ਚੱਲੀਏ। ਉਹਦੇ ਵਿੱਚ ਮੈਂ ਪਹਿਲਾਂ ਵੀ ਇੱਕ ਦੋ ਵਾਰੀ ਦੱਸਿਆ ਕਿ ਆਪਣਾ ਜਿਹੜਾ ਘਰ ਆ ਉਹ ਐ ਨਹੀਂ ਹੈਗਾ, ਉਹ ਥੋੜਾ ਜਿਹਾ ਐ ਆ ਹੋ ਗਿਆ। ਆ ਜਿਹੜੀ ਟਾਇਲ ਸੀ ਨਾ, ਇਹ ਆਪਣੀ ਹੈਗੀ ਸੀ 7 ਫੁੱਟ ਤੇ 7 ਇੰਚ ਦੀ ਉਸਤਾਦ ਜੀ। 7 ਫੁੱਟ 7 ਇੰਚ ਦੀ ਸੀ, ਤੇ ਇਹ ਲੱਗੀ ਆ 2 ਫੁੱਟ ਦੀ ਹੈਗੀ, ਇਹ ਲੱਗੀ ਆ। ਸਮਾਨ ਆ ਗਿਆ। ਹੁਣ ਸਾਰਿਆਂ ਨੇ ਪੁੱਛਣਾ ਇਹ ਆ ਵੀ ਇਹ ਹੈ ਕਿ ਸ਼ਾਇਦ ਆ ਸੀਲਿੰਗ ਤਾਂ ਡਨ ਹੋ ਗਈ, ਸੀਲਿੰਗ ਤਾਂ ਨਿਬੜ ਗਈ। ਇਹ ਵੀ ਇੱਕ ਸਰਪ੍ਰਾਈਜ਼ ਆ ਸਾਰਿਆਂ ਵਾਸਤੇ, ਬੜੇ ਦਿਨਾਂ ਦਾ ਦਿੱਤਾ ਨਹੀਂ, ਇਹ ਨੱਪ ਕੇ ਰੱਖਿਆ ਸੀ। ਤੇ ਕਿਚਨ ਵਿਖਾਉਣ ਲੱਗੇ ਹੁਣ ਤੁਹਾਨੂੰ। ਉਹ 3 ਸਲੈਪਾਂ ਵਾ, 92 92 ਤੇ ਉਸ ਤੋਂ ਬਾਅਦ 9 ਫੁੱਟ 7 ਇੰਚ। ਉਹ ਟੋਟਲ ਜਿਹੜੀ ਲਾਗਤ ਹੈ ਨਾ, ਟੋਟਲ ਜਿਹੜਾ ਖਰਚਾ ਤਕਰੀਬਨ। अस्सलाम वालेकुम जी, ਕੀ ਹਾਲ ਚਾਲ ਆ? ਉਮੀਦ ਕਰਦੇ ਆ ਵਧੀਆ ਹੋਵੋਗੇ। ਵੈਲਕਮ ਆ ਜੀ ਤੁਹਾਡੇ ਆਪਣੇ ਡੇਰੇ ਵਾਲੇ ਦੇ ਵਲੌਗ 'ਚ। ਤੇ ਅੱਜ ਦਾ ਵਲੌਗ ਕਰਦੇ ਆ ਸਟਾਰਟ, ਤੇ ਦਿਖਾਉਂਦੇ ਆ ਤੁਹਾਨੂੰ ਆਪਣੀ ਰੂਟੀਨ ਕਿ ਆਪਣਾ ਦਿਨ ਕਿਹੋ ਜਿਹਾ ਰਹਿੰਦਾ ਤੇ ਆਪਾਂ ਕੀ ਕਰਦੇ ਆ। ਮੈਂ ਕਿਹਾ ਵਲੌਗ ਕਰੀਏ ਸਟਾਰਟ ਤੇ ਦਿਖਾਈਏ ਰੂਟੀਨ, ਕਿਉਂਕਿ ਅੱਜ ਜਿਹੜਾ ਵਲੌਗ ਆ ਬੜਾ ਖਾਸ ਹੋਣ ਵਾਲਾ, ਮੇਰੇ ਵਾਸਤੇ ਸਪੈਸ਼ਲੀ ਬੜਾ ਖਾਸ ਹੋਣ ਵਾਲਾ, ਤੁਹਾਡੇ ਵਾਸਤੇ। ਕਿਉਂਕਿ ਤੁਹਾਨੂੰ ਪਤਾ ਕਿ ਜਦੋਂ ਦਾ ਆਪਣਾ ਘਰ ਬਣਨ ਲੱਗਾ ਵਾ, ਆਪਣਾ ਸਾਰਾ ਕੰਮਕਾਰ ਹੋਣ ਲੱਗਾ ਵਾ, ਤੇ ਆਪਾਂ ਕਿਚਨ ਬਣਾਇਆ, ਕਿਚਨ ਦਾ ਮਾਰਬਲ ਆਇਆ, ਕਿਚਨ ਦਾ ਮਾਰਬਲ ਸਿਲੈਕਟ ਕੀਤਾ, ਹਰ ਚੀਜ਼ ਹੁੰਦੀ ਰਹੀ ਤੁਹਾਡੇ ਸਾਹਮਣੇ। ਤੇ ਫਾਈਨਲੀ ਅੱਜ ਮਾਰਬਲ ਜਿਹੜਾ ਵਾ ਉਹ ਲੱਗਣ ਲੱਗਾ। ਅੱਜ ਦੇਖਾਂਗੇ ਕਿ ਵੀ ਕੀ ਲੁੱਕ ਨਿਕਲਦੀ ਆ। ਮੈਂ ਕੱਲ ਬੜਾ ਇੰਤਜ਼ਾਰ ਕੀਤਾ ਮਿਸਤਰੀਆਂ ਦਾ, ਮਿਸਤਰੀ ਨਹੀਂ ਆਏ, ਤੇ ਕੱਲ ਬੜਾ ਇਸੇ ਵਲੌਗ ਦਾ ਇੰਤਜ਼ਾਰ ਮੈਨੂੰ ਕੱਲ ਸੀ, ਲੇਕਿਨ ਚਲੋ ਅਨਫੋਰਚੂਨੇਟਲੀ ਨਹੀਂ ਹੋ ਸਕਿਆ। ਲੇਕਿਨ ਅੱਲਾ ਰੱਖੇ ਖੈਰ ਸੁੱਖ, ਮਿਸਤਰੀ ਗਏ ਆ, ਕੰਮ ਹੋ ਚੱਲਾ ਸ਼ੁਰੂ। ਮੈਂ ਕਿਹਾ ਸਾਂਝਾ ਕਰੀਏ, ਕੰਮਕਾਰ ਤਾਂ ਹੋਰ ਵੀ ਬੜੇ ਆ ਨਾਲ, ਪਰ ਇਹ ਮੇਰੇ ਵਾਸਤੇ ਥੋੜਾ ਜਿਹਾ ਅੱਜ ਦੇ ਵਲੌਗ ਦੇ ਵਿੱਚ, ਅੱਜ ਦੇ ਦਿਨ ਦੇ ਵਿੱਚ ਜ਼ਿਆਦਾ ਸਪੈਸ਼ਲ ਆ। ਇੱਥੇ ਬੰਨੀ ਹੋਈ ਸੀ ਤੇ ਚਰੀ ਜਾਂਦੀ ਆ, ਪਰਲਾ ਪਾਸਾ ਇਹਨੇ ਓਕੇ ਕਰਤਾ ਤੇ ਇਧਰੋਂ ਸ਼ੁਰੂ ਹੋ ਗਈ, ਕਿਉਂਕਿ ਪਰਲੇ ਪਾਸੇ ਕੀਤੀ ਸਪਰੇਅ। ਵੈਸੇ ਤਾਂ ਇੱਕ ਦਿਨ ਦੇ ਵਿੱਚ ਹੁਣ ਠੀਕ ਆ, ਸਪਰੇਅ ਦਾ ਕੋਈ ਇਸ਼ੂ ਨਹੀਂ ਹੈਗਾ। ਤੇ ਇੱਧਰ ਲਓ ਜੀ। अस्सलाम वालेकुम जी, सुनाओ उस्ताद जी की हाल है? तबीयत सेहत है वल माशाल्लाह हो गया साफ, ਚੱਕ ਲਿਆ ਸਮਾਨ ਸਮੂਨ ਉਤੋਂ। ਲਓ ਜੀ ਸਮਾਨ ਗਿਆ ਚੱਕਿਆ, ਸਾਰਾ ਫਿਨਿਸ਼ ਕਰਤਾ ਉੱਪਰੋਂ। ਤੁਹਾਨੂੰ ਪਤਾ ਕਿ ਘਰਾਂ ਵਰਗੇ ਹੈ। ਤੇ ਵੀਰ ਮੇਰੀ ਗੱਲ ਸੁਣ, ਇਹ ਹੌਲੀ ਮਾਰਨਾ ਹੀ, ਇਹ ਜਦੋਂ ਚੱਲਦਾ ਨਾ ਮੈਨੂੰ ਪਤਾ ਨਹੀਂ ਕੀ ਹੋਣ ਲੱਗ ਜਾਂਦਾ। ਸਹੀ ਗੱਲ ਆ, ਤੁਸੀਂ ਮਾਰਦੇ ਅਗਲੇ ਦੇ ਦਿਲ ਤੇ ਵੀ ਮਰੇ ਬਿਨਾ, ਤੇ ਹੌਲੀ ਹੌਲੀ ਚੀਜ਼ ਜੀ ਪਵੇ, ਹੈ ਨਾ। ਲਓ ਜੀ ਅਸਲ ਦੇ ਵਿੱਚ ਸਾਰਾ ਸਮਾਨ ਨਾ ਇੱਥੋਂ ਚੱਕਿਆ ਵਾ, ਕਿਉਂਕਿ ਕਾਫੀ ਚੀਜ਼ਾਂ ਇਹਦੇ ਉੱਪਰ ਸੀ, ਕਿਉਂਕਿ ਕੰਮਕਾਰ ਵੀ ਨਾਲ ਚੱਲ ਰਿਹਾ ਸੀ, ਤਾਂ ਕਰਕੇ ਆਪਾਂ ਇਹਨੂੰ ਬਿਲਕੁਲ ਸਾਫ ਸੁਥਰਾ ਕਰ ਲਿਆ। ਤੇ ਆਹ ਬੋਰਡ ਖੋਲਤਾ ਬਾਬੇ ਇੱਥੋਂ। ਅੱਛਾ ਅੱਛਾ ਇਹ ਬੋਰਡ ਆਇਆ ਸੀ ਉਹਦੇ ਵਾਸਤੇ, ਓਵਨ ਵਾਸਤੇ। ਲਓ ਜੀ ਇਹ ਟਾਲਾਂ ਦੇ ਉੱਤੇ ਲੱਗਣਗੇ, ਠੀਕ ਆ, ਇਹਦੇ ਉੱਤੇ ਲੱਗ ਜਾਏਗਾ। ਲਓ ਜੀ ਇੱਧਰ ਚਾਚੂ ਕੁਤਰੀ ਜਾਂਦੇ ਆ ਪੱਠੇ, ਤੇ ਜੱਟੂ ਅੱਜ ਗਿਆ ਹੋਇਆ ਭਾਈ ਸਕੂਲ ਗਏ ਆ ਖੁੱਲ, ਤੇ ਜੱਟੂ ਸਾਹਿਬ ਨੇ ਕੱਲ ਕੀਤੀ ਸੀ ਛੁੱਟੀ, ਤੇ ਅੱਜ ਗਿਆ ਮਾਸ਼ਾਅੱਲਾ ਚਲੇ। ਤੇ ਇੱਕ ਮੈਂ ਚੀਜ਼ ਹੋਰ ਕਲੀਅਰ ਕਰ ਦੇਵਾਂ, ਅੰਦਰ ਜਿਹੜਾ ਮਾਰਬਲ ਆਇਆ ਹੋਇਆ ਵਾ, ਜਿਹੜਾ ਬਲੈਕ ਗ੍ਰੇ ਨਾਈਟ ਆਇਆ ਹੋਇਆ ਵਾ, ਉਹਦਾ ਰੇਟ ਕੀ ਚੱਲਦਾ, ਉਹ ਕਿੰਨੇ 'ਚ ਆਇਆ, ਕਿੰਨੇ ਸਕੁਅਰ ਫੁੱਟ ਆ, ਕੀ ਹਿਸਾਬ ਆ, ਉਹਦੀ ਡਿਟੇਲ ਵੀ ਮੈਂ ਅੱਜ ਦੇ ਵਲੌਗ ਦੇ ਵਿੱਚ ਇਨਸ਼ਾਅੱਲਾ ਲਾਜ਼ਮੀ ਦਊਂਗਾ, ਤਾਂ ਕਿ ਸਾਰੇ ਵੀਰ ਭਰਾਵਾਂ ਨੂੰ ਪਤਾ ਲੱਗ ਜਾਵੇ ਕਿ ਕਿਹੜੀ ਚੀਜ਼ ਕਿੰਨੇ ਦੀ ਆਈ ਆ। ਕਿਉਂਕਿ ਮੋਸਟਲੀ ਹੁੰਦਾ ਵਾ, ਹਰ ਬੰਦੇ ਨੂੰ ਹੁੰਦੀ ਆ, ਕਿਉਂਕਿ ਅਕਸਰ ਵੀਰ ਭਰਾ ਘਰ ਬਣਾਉਂਦੇ ਆ, ਅਕਸਰ ਵੀਰ ਭਰਾ ਨੂੰ ਕੋਸ਼ਿਸ਼ ਹੁੰਦੀ ਹੈ ਕਿ ਮਾਰਕੀਟ ਦਾ ਰੇਟ, ਮਾਰਕੀਟ ਦਾ ਹਿਸਾਬ ਕਿਤਾਬ ਪਤਾ ਲੱਗਦਾ ਰਹੇ। ਸੋ ਇਸ ਕਰਕੇ ਆਪਾਂ ਬਸ ਕੰਮਕਾਰ ਕਰ ਲਈਏ, ਸੋ ਘਰੇ ਦੇਖਦੇ ਹਾਂ, ਉਸ ਤੋਂ ਬਾਅਦ ਜਾ ਕੇ ਮਾਰਬਲ ਵਗੈਰਾ ਜਿਹੜਾ ਲਾਉਂਦੇ ਕਿਵੇਂ ਆ, ਕੀ ਹਿਸਾਬ ਕਿਤਾਬ ਆ, ਕਿੰਨਾ ਮਸਾਲਾ, ਮਤਲਬ ਸਾਰਾ ਕੁਛ ਓਵਰਆਲ ਜੇ ਡਿਟੇਲ ਆ। ਨਾਲ ਮੈਂ ਵੀ ਸਾਂਝੀ ਕਰੂੰਗਾ ਜੀ ਕਿ ਕਿੰਨੇ ਦਾ ਆਇਆ, ਕਿੰਨੇ ਰੁਪਏ ਪਰ ਸਕੁਅਰ ਫੁੱਟ ਆ, ਜਾਂ ਕੀ ਹਿਸਾਬ ਕਿਤਾਬ ਆ, ਠੀਕ ਆ। ਸੋ ਇੱਧਰ ਮਾਲ ਖੜਾ ਵਾ, ਇਹਨਾਂ ਨੂੰ ਪੱਠਿਆਂ ਦਾ ਟਾਈਮ ਹੋ ਗਿਆ ਵਾ, ਧੁੱਪ ਤੁਹਾਨੂੰ ਪਤਾ ਚੜੀ ਹੋਈ ਆ, ਤੇ ਸੈਲੀ ਵਗੈਰਾ ਪਾ ਕੇ, ਹਰਾ ਪਾ ਕੇ ਚਾਚੂ ਕੁਤਰ ਲਵੇ ਬਸ ਇੱਕ ਵਾਰੀ, ਉਸ ਤੋਂ ਬਾਅਦ ਪਾਉਂਦੇ ਆ। ਸੈਮ ਸਾਹਿਬ ਸੁਣਾਓ। ਅੱਜ ਤਾਂ ਤਬਾਹੀ ਉਤਰੀ ਪਈ ਆ, ਇੱਕ ਤਾਂ ਗਰਮੀ ਬੜੀ, ਉਹ ਤੋਂ ਜੱਟੂ ਹੈ ਨਹੀਂ, ਚਲੋ ਚੰਗਾ ਕੋਈ ਨਹੀਂ। ਤੇ ਆਪਾਂ ਹੁਣ ਕੀ ਕਰਨਾ ਵਾ? ਅੱਛਾ ਨਹੀਂ, ਅੱਧਾ ਘੰਟਾ ਕਾ ਤੋਂ ਵੀ ਸੁੱਟੀਏ ਬਸ। ਹਾਂ ਬਸ ਸੈਲੇ ਪੱਟ ਲਾ, ਕਿ ਮੈਂ ਪੱਟਾਂਗੇ ਤੂੰ ਪੱਟੇਗਾ? ਚੱਲ ਪਾ ਦੇ ਬਸ, ਠੀਕ ਆ, ਬਾਕੀ ਮੈਂ ਸਿੱਟ ਲੈਣਾ ਸਾਰਾ, ਕੋਈ ਰੌਲਾ ਨਹੀਂ। ਬਾਕੀ ਇੱਧਰ ਮਾਸ਼ਾਅੱਲਾ ਜੀ ਸਵੇਰੇ ਕਹਿ ਲਓ ਵੀ ਬੱਤਖਾਂ ਸਾਰੀਆਂ ਛੱਡੀਆਂ ਹੋਈਆਂ ਖੁੱਲੀਆਂ, ਬੱਚੇ ਛੱਡਦੀ ਤੇ ਸਵੇਰੇ ਹੀ ਮਾਸ਼ਾਅੱਲਾ ਐਂ ਕਹਿ ਲਓ ਵੀ ਪੂਲ ਦੇ ਉੱਤੇ ਪੂਰੀ ਰੌਣਕ ਲੱਗੀ ਆ। ਪੂਲ ਨਿੱਕਾ ਲੱਗਦਾ ਤੇ ਬੱਚੇ ਤੇ ਬੱਤਖਾਂ ਜਿਹੜੀਆਂ ਨਾ, ਨਗ ਕਹਿ ਲਓ ਵੀ ਬਹੁਤੇ ਲੱਗਣ ਦੇ। ਮਾਸ਼ਾਅੱਲਾ ਕਰੋ ਚੈੱਕ,
ਕਿਆ ਬਾਤ ਆ। ਮੇਰਾ ਤੇ ਦਿਲ ਹੀ ਨਹੀਂ ਭਰਦਾ ਇਹਨਾਂ ਨੂੰ ਵੇਖ ਕੇ ਤੇ ਤੁਹਾਨੂੰ ਵਿਖਾ ਕੇ। ਲਓ ਜੀ ਪੱਟ ਲਿਆ ਸੈਲਜ ਦੇ 2 ਮਗਰੀਆਂ। ਪਟਣੀਆਂ ਬੜੀਆਂ ਔਖੀਆਂ ਸੀ ਚੋਰੀ ਸਾਹਿਬ। ਜੱਟੂ ਵੈਸੇ ਸਹੀ ਪੱਟਦਾ, ਹੁਣ ਪਤਾ ਲੱਗ ਗਿਆ ਹੁਣ ਪੱਟਣਾ ਕਿਵੇਂ ਆ। ਅੱਛਾ ਤੂੰ ਇੱਕ ਕੰਮ ਕਰ, ਆਹ ਹੌਲੀ ਆ ਉਹ ਭਾਰੀ ਆ, ਜੇ ਤੇ ਕੱਲਾ ਚੱਕ ਸਕਦਾ ਤੇ ਆਹ ਚੱਕ ਲਾ ਤੇ ਮੈਨੂੰ ਉਹ ਚੁਕਾ ਦੇ, ਨਹੀਂ ਤੇ ਉਹ ਤੈਨੂੰ ਮੈਂ ਚੁਕਾ ਦੇਣਾ, ਮੈਂ ਕੱਲਾ ਚੱਕ ਲਿਆਉਣਾ। ਚੱਲ ਤੇਰੇ ਵੇ ਖੈਰ ਸੱਲਾ ਗਾਲਾਂ ਬੋ ਪੈਣੀ। ਇੱਕ ਤਾਂ ਵੀ ਰੌਲਾ, ਇੱਕ ਤਾਂ ਬੰਦਾ ਇਦਾਂ ਦੀ ਸ਼ਰਟ ਪਾ ਕੇ ਕੰਮ ਨਹੀਂ ਕਰ ਸਕਦਾ। ਬੇਬੇ ਜਿਹੜੀ ਮੁੜ ਕੇ ਗਾਲ ਪਾਉਂਦੇ, ਕਿਆ ਬਾਤ ਆ ਫਿਰ। ਚੱਲ ਦੋਸਤਾ ਚੱਲ ਚੱਲ ਚੱਲ। ਲਓ ਜੀ ਮਗਰਾ ਚੱਕ ਲਿਆ, ਮੈਂ ਵੀ ਮਗਰ ਹੀ। ਮੈਂ ਕਿਹਾ ਵੀ ਹੁਣ ਖੈਰ ਆ, ਸ਼ਰਟ ਤਾਂ ਲਿਬੜਨੀ ਹੈ, ਲੇਕਿਨ ਲੈ ਚਲੀਏ। ਲਿਆ ਲਾਗੇ ਜਾ ਕਰਕੇ। ਲਓ ਜੀ ਜਾਣ ਦੇ ਹੁਣ ਚੱਜ ਨਾਲ ਬੇੜ ਸ਼ਰਟ ਇੱਥੇ, ਚੱਜ ਨਾਲ ਹੁਣ ਬੇੜ ਸ਼ਰਟ। ਉਹਨੇ ਮਾਰ ਸੀ ਪੂਛ ਹੈਂਡ ਤੇ ਨਿਕਲਦੇ ਉੱਥੋਂ ਫੱਫਾ ਲਾਉਂਗੀ। ਮੈਂ ਕਿਹਾ ਇੰਨੇ ਚ ਸਿੱਟਣੇ ਕਿ ਕੁਝ ਸਿੱਟਣਾ? 2 ਵਿੱਚ ਇੱਕ ਕੁਝ ਅਜੇ ਸਾਰੇ ਪਿਆ ਵਾ। ਜਾਣ ਦੇ ਰਲਾ ਦੇ ਹੁਣੇ ਰਲਾ ਦੇ। ਜਾ ਜੇ ਹਟ ਜਾ, ਜਹਾਜ਼ ਸਾਰਿਆਂ ਨੂੰ ਮਾਰੂ। ਠੀਕ ਆ ਨਾ? ਹਰਾ ਹੀ ਨਹੀਂ ਰਲਣਾ ਮੇਰੇ ਹਿਸਾਬ ਨਾਲ। ਹਰਾ ਬਹੁਤ ਆ, ਠੀਕ ਆ, ਜ਼ਿਆਦਾ ਨਿਕਲਣਾ ਚੱਕ ਜਾਣਾ ਇਹਨਾਂ ਨੇ ਮਾਸ਼ਾਅੱਲਾ। ਲੋ ਜੀ ਨਿਬੜ ਗਿਆ। ਹੋਰ ਇੰਨਾ ਕੰਮ ਸੀਗਾ। ਕਿੰਨੀ ਗਰਮੀ ਆ। ਉਹ ਗਰਮੀ ਯਾਰ ਪਤਾ ਨਹੀਂ ਕਿੱਥੋਂ ਆਈ ਇੰਨੀ ਗਰਮੀ। ਇੱਕੋ ਵਾਰੀ ਪੈ ਗਈ ਆ, ਪਤਾ ਨਹੀਂ ਕੀ ਰੌਲਾ। ਕੱਲ ਦੀ ਤੇ ਬੰਦੇ ਮਾਰ ਹੀ ਆ। ਬੰਦੇ ਮਾਰ ਗਰਮੀ ਸੱਚੀ ਗੱਲ। ਪਸੀਨਾ ਐ ਛੁੱਟਦਾ ਜਿਵੇਂ ਪਤਾ ਨਹਾ ਕੇ ਆਏ ਕਿਤੇ। ਚਲੋ ਕੋਈ ਨਹੀਂ, ਕੰਮ ਹੋ ਹੀ ਜਾਂਦਾ ਵਾ ਤੇ ਕਰਨਾ ਤੇ ਹੋਇਆ ਫਿਰ। ਗੱਲ ਇਹ ਵੀ ਆ ਨਾਲ ਹੈ, ਪੱਠਿਆਂ ਵਾਲਾ ਬੰਦਾ ਨਹੀਂ ਲੱਭਣ ਦਿਆ ਬਾਕੀ। ਸੇਮ ਦੀ ਹੁਣ ਬੱਸ ਹੋਈ ਆ। ਮਹੀਨੇ ਕੰਮ ਤੋਂ ਬੱਸ ਨਹੀਂ ਹੁੰਦੀ, ਮਹੀਨੇ ਦੇ ਉੱਤੇ ਹੋ ਗਿਆ। ਕੰਮ ਤੋਂ ਬੱਸ ਨਹੀਂ ਹੁੰਦੀ, ਬੱਸ ਹੁੰਦੀ ਆ ਰਿਸਪੌਂਸਿਬਿਲਿਟੀ ਤੋਂ। ਹੁਣ ਮੈਂ ਫਿਰ ਚੱਲ ਜਾਣਾ ਵਾ 4-5 ਦਿਨ, 4-5 ਦਿਨ ਤੱਕ ਮੈਂ ਫਿਰ ਲਾਹੌਰ ਜਾਣਾ 4-5 ਦਿਨਾਂ ਵਾਸਤੇ। ਤੇ ਜੱਡੂ ਸਕੂਲ ਜਾਂਦਾ, ਸਹਿਮ ਪਿੱਛੋਂ ਇਕੱਲੇ ਕੋ ਹੋਣਾ ਨਹੀਂ, ਇਹ ਨਹੀਂ ਆਵਾਂ ਸਾਰਾ, ਤਾਂ ਕਰਕੇ ਹੁਣ ਕਹਿੰਦੇ ਆ ਵੀ ਹੁਣ ਬੰਦਾ ਲੱਭੇ ਯਾਰ ਕੋਈ। ਚਲੋ ਅੱਲਾ ਖੈਰ ਕਰੇਗਾ। ਲਓ ਜੀ ਇੱਧਰ ਤੇ ਕਹਿੰਦੇ ਵੀ ਇਸ਼ਫਾਕ ਨੇ ਇੱਕ ਲਾਤੀ ਆ ਕਿ ਸਾਰੀਆਂ ਲਾਤੀਆਂ ਵਾ ਚੌਧਰੀ? ਅੱਛਾ ਇਹ ਵੈਸੇ ਰੱਖੀਆਂ ਵਾ। ਲਓ ਜੀ ਆਹ ਲੱਗ ਗਈ, ਕਿੰਨੀਆਂ ਚ ਇਧਰੋਂ ਬਾਹਰ ਕੱਢੀ ਆ। ਮੋਸਟਲੀ 2 ਇੰਚ ਹੁੰਦੀ ਹੈ ਨਾ, ਆਪਾਂ 2.5 ਆ। ਇਹ ਵੱਡੀ ਆਈ ਆ 1 ਇੰਚ ਵੱਡੀ। ਤੇ ਇਹ ਬਿਹਤਰ ਆ ਜਾਂ ਨਹੀਂ? ਸਹੀ ਠੀਕ ਆ ਕੰਮ, ਚਲੋ ਵਧੀਆ ਵਾ। ਆ ਥੋੜਾ ਨਾ ਪਲਸਤਰ ਇੱਥੋਂ ਥੋੜਾ ਜਿਹਾ ਅੱਗੇ ਪਿੱਛੇ ਸੀ ਤੇ ਉਹਨੂੰ ਪੂਰਾ ਗੁਣੀਆਂ ਦੇ ਵਿੱਚ ਕਰਕੇ ਪਿੱਛੇ ਲਾਤਾ ਵਾ। ਅਸਲ ਦੇ ਵਿੱਚ ਮੈਂ ਪਹਿਲਾਂ ਵੀ 1-2 ਵਾਰੀ ਦੱਸਿਆ ਕਿ ਆਪਣਾ ਜਿਹੜਾ ਘਰ ਆ ਉਹ ਐ ਨਹੀਂ ਹੈਗਾ, ਉਹ ਥੋੜਾ ਜਿਹਾ ਐ ਆ। ਇਸ ਕਰਕੇ ਨਾ ਇਹ ਵਿੱਚ ਕਿਤੇ ਨਾ ਕਿਤੇ ਉਹ ਫਰਕ ਹੁੰਦਾ ਵਾ, ਤੇ ਫਿਰ ਮਤਲਬ ਕੱਢ ਲਈਦਾ ਆਪਾਂ। ਇਸ ਕਰਕੇ ਮਤਲਬ ਸਾਰਾ ਜਿਹੜਾ ਪੱਥਰ ਵੀ ਜਦੋਂ ਘਰ ਦਾ ਲਾਇਆ ਸੀ ਤੇ ਸਾਰਾ ਗੁਣੀਆਂ ਦੇ ਵਿੱਚ ਸਾਰਾ ਇੱਥੇ ਕੱਢਿਆ ਸੀ ਲਿਆ ਕੇ ਕਿਚਨ ਦੇ ਵਿੱਚ, ਜਿਹੜਾ ਵੀ ਕੋਈ ਕਾਣ ਛਾਣ ਜਾਂ ਕੋਈ ਪ੍ਰੋਬਲਮ ਆ ਰਹੀ ਸੀ। ਲੋ ਜੀ ਇੱਧਰ ਮਾਸ਼ਾਅੱਲਾ ਹੋ ਗਿਆ ਕੰਮ ਸ਼ੁਰੂ। ਉਹ ਲੱਗਣ ਲੱਗ ਪਈਆਂ। ਆਹ ਹੋ ਗਿਆ ਪੂਰਾ ਓਕੇ। ਉਸਤਾਦ ਜੀ ਡਨ ਕਰਤਾ। ਅੱਛਾ ਆਹ ਜੋੜ ਆਇਆ ਇੱਥੇ, ਮਤਲਬ ਇੱਥੇ ਤੇ ਆਉਣਾ ਹੀ ਆਉਣਾ ਸੀ। ਚਲੋ ਤੇ ਆਹ ਹੋ ਗਿਆ। ਆਹ ਜਿਹੜੀ ਟਾਇਰ ਸੀ ਨਾ ਇਹ ਆਪਣੀ ਹੈਗੀ ਸੀ 7 ਫੁੱਟ ਤੇ 7 ਇੰਚ ਦੀ ਉਸਤਾਦ ਜੀ। 7 ਫੁੱਟ 7 ਇੰਚ ਦੀ ਸੀ ਤੇ ਇਹ ਲੱਗੀ ਆ 2 ਫੁੱਟ ਦੀ ਹੈਗੀ, ਇਹ ਲੱਗੀ ਆ ਆਹ ਜਿਹੜੀ ਆ। ਤੇ ਇੱਥੇ ਤੇ ਮਸਲਾ ਨਹੀਂ ਹੈਗਾ, ਇੱਥੇ ਕੋਈ ਓਵਨ ਸ਼ੋਵਨ ਬੰਦਾ ਆ ਜਾਂਦਾ ਵਾ, ਕੋਈ ਜੋੜ ਦੀ ਖੈਰ ਸੱਲਾ, ਕਿਉਂਕਿ ਆਪਾਂ ਨੂੰ 10 ਫੁੱਟ ਦੀ ਮਿਲੀ ਨਹੀਂ, ਤੁਹਾਨੂੰ ਸਾਰਿਆਂ ਨੂੰ ਪਤਾ। ਤੇ ਆ ਵੀ ਹੋ ਗਿਆ ਡਨ ਮਾਸ਼ਾਅੱਲਾ। ਹੁਣ ਇਹਦੇ ਆਲੇ ਦੁਆਲੇ ਲੱਗੂਗਾ ਗੋਲਾ, ਜਿਹੜਾ ਵੀ ਗੋਲਾ ਛੋਲਾ ਹੁੰਦਾ ਵਾ ਉਹ ਉਸ ਤੋਂ ਬਾਅਦ ਆਣਗੇ। ਜਿਵੇਂ ਆਹ ਲੱਗਾ ਹੋਇਆ ਵਾ, ਇਹ ਤੇ ਨਾਰਮਲ ਆ ਮੇਰਾ ਖਿਆਲ ਸਿੰਗਲ, ਆਹ ਡਬਲ ਗੋਲਾ ਇੱਥੇ ਲੱਗੇਗਾ ਇਹਨਾਂ ਨੂੰ, ਠੀਕ ਆ, ਸਾਈਡਾਂ ਤੇ ਸਾਰੇ ਪਾਸੇ। ਫਿਰ ਇੱਥੇ ਆ ਗਿਆ ਬਾਉਲ ਤੇ ਚੁੱਲ੍ਹਾ, ਉਹ ਵੀ ਕੱਟ ਦਾਂਗੇ ਨਾਲ ਦੀ ਨਾਲ ਹੀ। ਹਾਂਜੀ ਜਾਈ ਹੋਈ ਮੜਾ ਜਾਂ ਨਾਲ ਇੱਥੇ ਪਾਈ ਹੋਈ ਆ ਫਿਲਿੰਗ, ਤੇ ਫਿਲਿੰਗ ਥੋੜੀ ਜਿਹੀ ਸਹੀ ਨਹੀਂ ਪਈ। ਅਸੀਂ ਕਿਹਾ ਵੀ ਆਪ ਜ਼ਰਾ ਨਾ ਵੈਪਰ ਜਾਂ ਬਾਬੇ ਚੁੱਕ ਲਾ। ਸਰਫਰਾਜ ਨੇ ਪਹਿਲਾਂ ਫਿਲਿੰਗ ਪਾਈ ਸੀ ਇਹਦੇ ਵਿੱਚ, ਇਹਨੂੰ ਪਤਾ ਵਾ, ਆਪਾਂ ਨੂੰ ਇਹ ਆਈਡੀਆ ਨਹੀਂ ਹੈਗਾ ਜ਼ਿਆਦਾ। ਤੇ ਆ ਸਾਰਾ ਕਰਾ ਕੇ ਨਾ ਬਾਅਦ ਵਿੱਚ ਮੁਰੰਮਤਾਂ ਜਿਹੜੀਆਂ ਲਾਉਣੀਆਂ ਹੁੰਦੀਆਂ ਵਾ ਉਹ ਲਾਈਆਂ ਵਾ। ਤੇ ਉਹਦੇ ਵਾਸਤੇ ਭਾਈ ਫਿਲਿੰਗ ਬੜੀ ਜ਼ਰੂਰੀ ਆ, ਤੇ ਉਹ ਵੀ ਸਹੀ ਹੋਣਾ ਜ਼ਰੂਰੀ ਆ ਤਾਂ ਕਿ ਬਾਅਦ 'ਚ ਨਿਕਲ ਨਾ ਜਾਵੇ।
ਲਿਆ ਫੜ ਕੇ ਬਾਬਾ ਆ ਜਿਹੜਾ ਚਲੋ ਵੇ ਮੈਂ ਕਿਹਾ ਹੁੰਦਾ ਸਟਾਰਟ ਜਾਂ ਨਹੀਂ ਹੁੰਦਾ ਚਲੋ ਅੱਲਾ ਖੈਰ ਕਰੇ ਲਿਓ ਲਓ ਜੀ ਸਮਾਨ ਆ ਗਿਆ ਹੁਣ ਅਕਸਰ ਭਰਾਵਾਂ ਨੇ ਪੁੱਛਣਾ ਸਮਾਨ ਕਿਹੜੀ ਚੀਜ਼ ਦਾ ਇਹ ਬਾਅਦ ਚ ਦੱਸਦੇ ਆ ਪਹਿਲਾਂ ਰਕਸ਼ਾ ਲੱਗਣ ਦਿਓ ਬੈਗ ਜਰਾ ਇਹ ਵੀ ਇੱਕ ਸਰਪ੍ਰਾਈਜ਼ ਰਹਿੰਦਾ ਸਾਰਿਆਂ ਵਾਸਤੇ ਹਲੇ ਆਜੋ ਧਿਆਨ ਨਾਲ ਬਾਈ ਧਿਆਨ ਨਾਲ ਇਹ ਥੱਲੇ ਰਕਸ਼ੇ ਤੇ ਫੇਰੀ ਵੀ ਲੱਗਦੀ ਆ ਇੱਥੇ ਫੇਰੀਆਂ ਵੀ ਲਾਈਆਂ ਉਹ ਬੋਲੀ ਜਾਂਦਾ ਠੀਕ ਠਾਕ ਤਬੀਅਤ ਸਿਹਤ ਕਿਵੇਂ ਆ ਕੀ ਹਾਲ ਆ ਛੋਟੇ ਵੀ ਠੀਕ ਹੋ ਉਸਤਾਦ ਜੀ ਠੀਕ ਹੋ ਚਲੋ ਮੈਂ ਕਿਹਾ ਯਾਰ ਬੜਾ ਆਵਾਜ਼ ਬੂਈ ਕਰਨ ਦਿਆ ਇੱਥੇ ਫੇਰੀ ਫੂਰੀ ਵੀ ਲੱਗਦੀ ਆ ਇਹ ਬਾਈ ਫੇਰੀ ਵਾਸਤੇ ਅੱਛਾ ਲਾ ਲਿਆ ਨਾ ਸਮਾਨ ਨਹੀਂ ਲਾ ਲਿਆ ਮਾਸ਼ਾਅੱਲਾ ਸਮਾਨ ਤਾਂ ਆਇਆ ਮੈਨੂੰ ਤੁਹਾਡਾ ਰਕਸ਼ਾ ਯਾਰ ਬੜਾ ਪਸੰਦ ਆ ਸਮਾਨ ਤਾਂ ਬਾਅਦ ਦੀ ਗੱਲ ਆ ਹਾਂ ਮਤਲਬ ਬੜਾ ਐਂ ਕਹ ਲੋ ਝੋਟਾ ਰਕਸ਼ਾ ਹੀ ਆ ਚੋਰੀ ਇਹ ਤਾਂ ਮੂੰਜੀ ਵਾਲੇ ਵਾਹਣ ਦੇ ਵਿੱਚ ਵੀ ਪੁੱਟਦਾ ਜਾਊਗਾ ਇਹ ਬਾਬਾ ਇਹ ਚ ਬਾਈ ਲੋ ਵੀ ਹੈਗਾ ਵਾ ਅੱਛਾ ਗੇਅਰ ਦੂਸਰੇ ਆ ਬੈਕ ਵੀ ਆ ਬੈਕ ਵੀ ਆ ਮਤਲਬ ਗੱਡੀ ਕਹਿ ਲੋ ਗੱਡੀ ਹਾਂ ਬਸ ਛੱਤ ਹੈ ਨਹੀਂ ਗੀ ਤੁਸੀਂ ਧੁੱਪ ਤੁਹਾਨੂੰ ਜ਼ਰੂਰ ਲੱਗਦੀ ਆ ਲੇਕਿਨ ਇਹ ਆ ਵੀ ਇਹ ਗੱਡੀ ਆ ਹੈ ਉਦਾਂ ਗੱਡੀ ਆ ਭਾਵੇਂ 150 ਤੇ ਲੈ ਜਾ ਅੱਛਾ 150 ਤੇ ਜਾਂਦਾ ਮਜ਼ਾਕ ਸੀ ਓਕੇ ਮੈਂ ਕਿਹਾ ਯਾਰ ਮੈਂ ਪੁੱਛ ਲਵਾਂ ਸ਼ਾਇਦ ਜਾਂਦਾ ਹੋਵੇ ਕਿਤੇ ਲਿਖੇ ਨਹੀਂ ਉਹਦੇ ਤੇ ਚਲਾਇਆ ਆਪਾਂ ਅੱਛਾ ਲੋ ਜੀ ਸਮਾਨ ਆ ਗਿਆ ਹੁਣ ਸਾਰਿਆਂ ਨੇ ਪੁੱਛਣਾ ਇਹ ਆ ਵੀ ਇਹ ਹੈ ਕਿ ਸ਼ਾਇਦ ਆ ਸੀਲਿੰਗ ਤਾਂ ਡਨ ਹੋ ਗਈ ਸੀਲਿੰਗ ਤਾਂ ਨਿਬੜ ਗਈ ਇਹ ਵੀ ਇੱਕ ਸਰਪ੍ਰਾਈਜ਼ ਆ ਸਾਰਿਆਂ ਵਾਸਤੇ ਬੜੇ ਦਿਨਾਂ ਦਾ ਦਿੱਤਾ ਨਹੀਂ ਇਹ ਨੱਪ ਕੇ ਰੱਖਿਆ ਸੀ ਕੁਛ ਨਵਾਂ ਇਹੀ ਕਹਿ ਲੋ ਇਹ ਨਾ ਨੱਪ ਕੇ ਰੱਖਿਆ ਸੀ ਸਰਪ੍ਰਾਈਜ਼ ਸਾਰਿਆਂ ਵਾਸਤੇ ਇਹ ਸਰਪ੍ਰਾਈਜ਼ ਨਹੀਂ ਇਹ ਝਟਕਾ ਕਹਿ ਲੋ ਸਾਰਾ ਕੁਝ ਹੀ ਕਹਿ ਲੋ ਮਤਲਬ ਇਹ ਤੁਹਾਨੂੰ ਦਿਖਾਉਨੇ ਆ ਕੀ ਕਾਰ ਵਿਹਾਰ ਆ ਇਹ ਸਮਾਨ ਲੈ ਕੇ ਆਏ ਆ ਵੀਰੇ ਗੋਲੇ ਵੀ ਆ ਗਏ ਆ ਛੋਟਾ ਗੋਲਾ ਆਇਆ ਵਾ ਇਹੀ ਡੀ ਗੋਲਾ ਹੁੰਦਾ ਅੱਛਾ ਡੀ ਗੋਲਾ ਵਾ ਚਲੋ ਲਿਆਓ ਲਓ ਜੀ ਸਮਾਨ ਉਤਰਨ ਲੱਗਾ ਵਾ ਸਮਾਨ ਆ ਜਾਂਦਾ ਵਾ ਤੁਹਾਨੂੰ ਦਿਖਾਉਣਾ ਵਾ ਕਿ ਇਹ ਕੀ ਸਰਪ੍ਰਾਈਜ਼ ਆ ਇਹ ਤਾਂ ਹੈਗਾ ਅੰਦਰ ਤੁਹਾਨੂੰ ਸਰਪ੍ਰਾਈਜ਼ ਪਹਿਲਾਂ ਮੈਂ ਦਿਖਾਵਾਂ ਇਹ ਸਰਪ੍ਰਾਈਜ਼ ਹੀ ਆਏ ਨਹੀਂ ਮੈਂ ਦੱਸਣਾ ਹਲੇ ਇਹ ਜੇ ਤੁਸੀਂ ਵੇਲੇ ਬੁਲੇ ਹੋ ਕੇ ਆਏ ਨਾ ਉਦੋਂ ਦੱਸਣਾ ਵਾ ਤੁਸੀਂ ਲਾ ਲਓ ਸਮਾਨ ਉਨੀ ਦੇਰ ਹਲੇ ਸਰਪ੍ਰਾਈਜ਼ ਇਹ ਆ ਵੀ ਕਿਚਨ ਦੇ ਵਿੱਚ ਚੇਂਜਿੰਗ ਹੋ ਗਈ ਆ ਥੋੜੀ ਜੀ ਨਵਾਂ ਕੰਮ ਹੋ ਗਿਆ ਵਾ ਲਓ ਜੀ ਕਰੋ ਕੰਮ ਇਧਰ ਚੈੱਕ ਉਸਤਾਦ ਜੀ ਹੁਣਾਂ ਨੇ ਆਹ ਤਾਂ ਲਾਤਾ ਕਿਚਨ ਮਾਸ਼ਾਅੱਲਾ ਬੜਾ ਪਿਆਰਾ ਬਣ ਗਿਆ ਵਾ ਇਧਰੋਂ ਇੱਥੋਂ ਇੱਕ ਆਪਣੇ ਕੋਲੇ ਆਹ ਘਟਦੀ ਸੀ ਟਾਇਲ ਇਹ ਜਾ ਕੇ ਮੈਂ ਸ਼ਹਿਰੋਂ ਲੈ ਆਂਤੀ ਹੁਣੇ ਤੇ ਆਹ ਜਿਹੜਾ ਕੰਮ ਹੈ ਨਾ ਆਹ ਸਰਪ੍ਰਾਈਜ਼ ਆ ਕਿ ਆਹ ਜਿਹੜਾ ਸਾਰਾ ਖਲਾਰਾ ਪਾ ਰਹੇ ਨਾ ਆਪਾਂ ਆਹ ਚੀਜ਼ਾਂ ਇਹ ਨਹੀਂ ਸੀ ਹੈਗੀਆਂ ਹੈ ਦੇਰ ਆਏ ਦਰੁਸਤ ਹੈ ਸਹੀ ਗੱਲ ਆ ਚਲੋ ਅੱਛਾ ਇਹ ਸਾਡੇ ਪਲਾਨ ਦੇ ਵਿੱਚ ਸ਼ਾਮਲ ਨਹੀਂ ਸੀ ਹੈਗਾ ਆਹ ਲਾਉਣਾ ਇਹ ਸਾਡੇ ਕੋਲੇ ਆਹ ਪਈ ਸੀ ਤੁਹਾਨੂੰ ਯਾਦ ਹੋਵੇ ਆਪਣੇ ਕੋਲੇ ਆਪਾਂ ਲਾਈ ਸੀ ਆਹ ਵਾਲੀ ਸਕਾਰਟਿੰਗ ਇਹਨੂੰ ਸਕਾਰਟਿੰਗ ਜਾਂ ਇਹਨੂੰ ਥੱਲੋਂ ਕਹਿ ਲਓ ਵੀ ਬਾਰਡਰ ਜਿਹਾ ਲਾਇਆ ਸੀ ਇਹ ਵਧੀ ਸੀ ਆਪਣੇ ਕੋਲੇ ਤੇ ਉਹ ਕਹਿੰਦੇ ਵੀ ਇਹ ਯਾਰ ਇੱਥੇ ਲਾ ਲੈਣੇ ਸੋਹਣੀ ਲੱਗੂਗੀ ਕਿਉਂਕਿ ਵਧੀ ਪਈ ਆ ਆਹ ਬਲੈਕ ਟੈਲਾਂ ਆਪਣੇ ਕੋਲ ਬਹੁਤ ਵਧੀਆ ਪਈਆਂ ਸੀ ਅਸੀਂ ਕਿਹਾ ਇੱਥੇ ਲਾ ਦੇਣੇ ਵੀ ਸੋਹਣਾ ਲੱਗੂਗਾ ਇਹ ਤਾਂ ਜਿੰਨਾ ਮਰਜ਼ੀ ਲਾਈ ਜਾਓ ਸ਼ਾਇਦ ਸੋਹਣੀ ਲੱਗਣੀ ਆ ਕਿਉਂ ਅਸ਼ਫਾਕ ਤੇ ਬਸ ਲੰਮਾ ਕੰਮ ਜਿੰਨਾ ਮਰਜ਼ੀ ਕਰਿਓ ਲੇਕਿਨ ਇਹ ਨਾ ਸੋਹਣਾ ਲੱਗ ਰਿਹਾ ਵਾ ਤਾਂ ਕਰਕੇ ਇਸ ਕਾ ਵੀ ਫਰੰਟ ਇਧਰੋਂ ਬਣੇਗਾ ਤਾਂ ਲੁੱਕ ਸੋਹਣੀ ਲੱਗੂਗੀ ਇਸ ਕਰਕੇ ਲਾ ਰਹੇ ਆ ਲੋ ਜੀ ਬਲਾਕ ਲੱਗ ਗਿਆ ਸਾਰੇ ਇੱਥੇ ਕੁਛ ਲੱਗੇ ਆ ਹੈ ਬਲਾਕ ਲੱਗ ਗਿਆ ਕੰਧਾਂ ਨਾਲ ਲੱਗ ਗਿਆ ਤੇ ਕੁਛ ਲੱਗ ਗਿਆ ਮਾਲ ਉਹ ਸਾਹਮਣੇ ਅਸਲ ਦੇ ਵਿੱਚ ਥੋੜਾ ਗਿੱਲਾ ਸੀ ਸਾਰੇ ਪਾਸੇ ਲਾਤੇ ਆ ਤੇ ਆ ਗੋਲੇ ਆ ਇੱਥੇ ਰੱਖਤੇ ਵਿੰਗੇ ਤੇ ਨਹੀਂ ਹੁੰਦੇ ਨਹੀਂ ਵਿੰਗੇ ਨਹੀਂ ਹੁੰਦੇ ਜੀ ਅੱਛਾ ਮਤਲਬ ਤੁਸੀਂ ਆਪਦੇ ਹਿਸਾਬ ਨਾਲ ਲੈ ਨਾ ਤੁਹਾਨੂੰ ਬਿਹਤਰ ਪਤਾ ਵਾ ਚਲੋ ਅੱਲਾ ਖੈਰ ਕਰੇ ਹੁਣ ਇਹ ਮੜੀ ਜੀ ਗੱਲ ਦੱਸ ਦਈਏ ਵੀ ਰੌਲਾ ਕੀ ਸੀ ਇਹ ਬਲਾਕ ਕਾਤੋਂ ਆਏ ਆ ਇਹ ਦੱਸ ਦਾਂਗੇ ਬਸ ਆ ਜਰਾ ਵੇਟ ਕਰੋ ਕੱਲ ਪਰਸੋਂ ਤੱਕ ਇਹ ਵੀ ਇੱਕ ਸਸਪੈਂਸ ਹੈ ਯਾਰ ਕਿ ਇਹ ਅੱਛਾ ਤੁਸੀਂ ਨਾ ਅੱਜ ਦੇ ਵਲੌਗ 'ਚ ਥੱਲੇ ਕਮੈਂਟ ਕਰਨੇ ਆ ਇਹਦਾ ਸਵਾਦ ਖਰਾਬ ਤੁਸੀਂ ਦੱਸਣਾ ਹੈ ਵੀ ਇਹ ਕਾਤੋਂ ਆਏ ਆ ਕਿਉਂਕਿ ਤੁਹਾਨੂੰ ਪਤਾ ਸੀਲਿੰਗ ਦਾ ਕੰਮ ਤਾਂ ਨਿਬੜ ਗਿਆ ਸੀ ਹੁਣ ਕੱਟਾ ਕੀ ਨਵਾਂ ਖੋਲਾ ਉਹ ਹੁਣ ਤੁਸੀਂ ਦੱਸਣਾ ਹੈ ਇਹ ਅੱਜ ਦੇ ਵਲੌਗ ਦੇ ਕਮੈਂਟਾਂ ਥੱਲੇ ਹਲੇ ਮੈਨੂੰ ਭਾਈ ਆਸ਼ਰ ਨੇ ਮਨਾ ਕੀਤਾ ਵੀ ਨਹੀਂ ਵਿਖਾਉਣਾ ਉਹ ਦੱਸਾਂਗੇ ਕੱਲ ਨੂੰ ਅੱਛਾ ਚਲੋ ਅੱਲਾ ਪਾਕ ਖੈਰ ਕਰੇ ਠੀਕ ਆ ਆਸ਼ਰ ਵੀਰੇ ਲਓ ਜੀ ਜੰਬੋ ਗੱਡੀ ਹਾਂਜੀ ਦੋਸਤੋ ਕਿਚਨ ਬਣਿਆ ਓਏ ਹੋਏ ਯਕੀਨ ਮੰਨ ਹਲੇ ਮੈਂ ਵਿਖਾਇਆ ਨਹੀਂ ਹੁਣ ਜਿਹੜਾ ਬਣਿਆ ਤੂੰ ਹੁਣ ਘਰੋਂ ਆਇਆ ਅੱਛਾ ਦੇਖ ਕੇ ਆਇਆ ਸਹੀ ਲੱਗਾ ਮਜ਼ਾ ਆਇਆ ਮੈਨੂੰ ਲੱਗਦਾ ਸਾਰੇ ਘਰ 'ਚ ਵਧੀਆ ਕਿਚਨ ਹੀ ਬਣਿਆ ਕਿਚਨ ਦੂਰੇ ਚਮਕੀ ਜਾਂਦਾ ਹੈ ਨਾ ਦੂਰੋਂ ਮਾਸ਼ਾਅੱਲਾ ਚਮਕਣ ਦਿਆ ਵਾ ਹੁਣ ਇੱਕ ਕੰਮ ਕਰਨਾ ਆਪਾਂ ਕੰਮ ਇਹ ਕਰਨਾ ਵਾ ਕਿ ਥੋੜਾ ਜਿਹਾ ਫ੍ਰੀ ਹੋਇਆ ਤੂੰ ਹੋਵੇਂ ਮੈਂ ਹੋਵਾਂ ਪੁੱਲ ਨੂੰ ਜਾਣਾ ਬੂੰਦੀ ਲੈ ਕੇ ਆਉਣੀ
ਠੀਕ ਹੈ, ਉਹ ਵੰਡਣੀਆਂ। ਕਿੱਥੇ? ਠੀਕ ਹੈ, ਜਿਹਨੂੰ ਮਰਜ਼ੀ ਵੰਡਿਆ ਵੀ ਇੱਥੇ ਸਾਰਿਆਂ ਨੂੰ ਵੰਡ ਦੇ। ਆਪਾਂ ਘਰ ਹੀ ਹੈਂ? ਲੈਣੀ ਆ ਇਹ ਸਾਨੂੰ ਵੰਡ ਦੇਵੇ ਅਸੀਂ ਇਹਨੂੰ ਵੰਡ ਦਾਂਗੇ। ਨਹੀਂ ਯਾਰ ਵੰਡ ਲੈਣੀ ਆ ਸੀਰ ਨਹੀਂ ਮੋੜ ਮੋੜ ਕਰਦੇ ਆ। ਅੰਨਾ ਵੰਡੇ ਸੀਰ ਨਹੀਂ ਮੋੜ ਮੋੜ ਕਰਦਿਆਂ ਨੂੰ। ਘਰ ਦਾ ਹੱਕ ਹੁੰਦਾ ਵਾ ਨਹੀਂ ਹੱਕ ਹੁੰਦਾ ਵਾ, ਪਰ ਯਾਰ ਬਾਹਰ ਜੱਟੂ ਗਵਾਂਡੀਆਂ ਦਾ ਹੁੰਦਾ। ਹੈ ਆ ਹੋ ਗਿਆ ਅਸੀਂ ਗਵਾਂਢੀਆਂ। ਪਹਿਲਾ ਹੱਕ ਗਵਾਂਢੀਆਂ ਦਾ। ਨਹੀਂ ਯਾਰ ਨਾ ਉਹ ਵੰਡਣੀਆਂ ਲੈ ਕੇ ਆਉਨੇ ਆ। ਪੈਸਾ ਨੂੰ ਧਿਆਨ ਨਾਲ ਓਏ ਬਸ ਨਹੀਂ, ਬਸ ਕਰ। ਅੱਜ ਜਦੋਂ ਆਦਤਾਂ ਕਰਦੀ ਨਾ ਉਦੋਂ ਮੈਨੂੰ ਵਿੱਚ ਸ਼ੱਕ ਪੈਂਦਾ ਯਾਰ, ਫਿਰ ਸਾਨੂੰ ਤੇ ਹੁੰਦਾ ਕਿ ਨਹੀਂ ਹੁੰਦਾ। ਅੱਲਾ ਪਾ ਖੈਰ ਕਰੇ, ਗੱਭਣੀ ਦੀ ਘੋੜੀ ਰੋਕੀ ਰਾਮ ਨਹੀਂ, ਮੈਂ ਨਹੀਂ ਬਣਾਉਣੀ। ਮੈਂ ਬਣਾਉਣੀ ਆ ਬਸ ਤੂੰ ਬਣਾ ਲਾ ਮੇਰਾ ਪੁੱਤ, ਤੂੰ ਵੀ ਮੱਥਾ ਪੜਾ ਲਾ, ਫਿਰ ਹਟ ਜਾਏਗਾ, ਸੈੱਟ ਹੋ ਜਾਏਗਾ, ਰੀਲਾਂ ਤੇਰੀਆਂ ਵਾਇਰਲ ਹੋ ਜਾਣੀਆਂ। ਨਹੀਂ ਮੈਂ ਪਾਣੀ ਆ ਤੂੰ ਨਾ ਘੋੜੀ ਦੇ ਬਿਲਕੁਲ ਨੇੜੇ ਹੋ ਕੇ ਘੋੜੀ ਨੂੰ ਫੜਨਾ, ਠੀਕ ਆ? ਹਾਂ ਫਿਰ ਬੜੀ ਵਧੀਆ ਘੋੜੀ ਦੀ ਮੈਂ ਲੱਤ ਖਾ ਲਈ ਤੇ ਮਸ਼ਹੂਰ ਹੋ ਜਾਣਾ 2 ਦਿਨ ਪਿਆ ਰਹੂੰਗਾ ਮਸ਼ਹੂਰੀ ਕੇ ਮੰਜੇ ਤੇ। ਲਓ ਜੀ ਮਾਸ਼ਾਅੱਲਾ, ਇੱਧਰ ਤਾਂ ਪੂਰੀ ਰੌਣਕ ਲੱਗੀ ਆ ਕਿ ਕਿਉਂ ਜੱਟੂ? ਵੱਡੀਆਂ ਉਹਨਾਂ ਨੂੰ ਮਾਰੀ ਜਾਂਦੀਆਂ ਸੀ ਹਾਂ। ਮੈਂ ਇੱਕ ਲੰਗੜੀ ਨੂੰ ਮਾਰਦੀਆਂ ਅੱਛਾ, ਆ ਚਿੱਟੇ ਜੀ ਬਹੁਤ ਵੱਡੀ ਮਾਸ਼ਾਅੱਲਾ ਨਹੀਂ ਮਾਸ਼ਾਅੱਲਾ ਸਾਰੇ ਬਹੁਤ ਵਧੀਆ ਹੋਇਆ ਵਾ। ਵੱਡਾ ਹੋ ਗਿਆ ਹੈ ਨਿੱਕਾ ਵੱਡਾ ਹੋ ਗਿਆ ਜੀ। ਨਹੀਂ ਮਾਸ਼ਾਅੱਲਾ ਸਾਰੇ ਪੂਰੇ ਫਿੱਟ ਆ। ਅੱਛਾ, ਇਹਨਾਂ ਨਾਲ ਨਾ ਜੱਟੂ ਰੌਣਕ ਬਣ ਗਈ ਪੂਰੀ, ਹੈ ਨਾ? ਹੋਰ ਭਰਿਆ ਲੱਗ ਗਿਆ ਭਰਿਆ ਹੈ। ਬਸ 1-2 ਦਿਨਾਂ ਕੋਈ ਸ਼ੈ ਲੈ ਕੇ ਹੁਣ ਕਿੱਦਾਂ ਨਵੀਂ ਸ਼ੈ? ਉਹ ਤਾਂ ਤੁਹਾਨੂੰ ਬਿਹਤਰ ਪਤਾ ਤੁਸੀਂ ਕੀ ਕਰਨਾ। ਅੱਛਾ, ਹੁਣ ਪੁਲ ਤੇ ਤੂੰ ਜਾਣਾ ਕਿ ਮੈਂ ਜਾਣਾ? ਬੂੰਦੀ ਲੈ ਕੇ ਆਉਣੀ ਆ। ਕਿੱਦਾਂ ਜਿਹੜਾ ਮਰਜ਼ੀ ਚੱਲ ਜਾਵੇ। ਮੈਂ ਬੂੰਦੀ ਲੈ ਕੇ ਆਉਣਾ ਵਾ ਯਾਰ। ਪਤਾ ਕੀ ਆ, ਕਿਚਨ ਬਹੁਤ ਜ਼ਿਆਦਾ ਸੋਹਣਾ ਲੱਗਦਾ ਤੇ ਮੈਨੂੰ ਡਰ ਆ ਜਿਹੜੀ ਸ਼ੈ ਆਪਣੀ ਸੋਹਣੀ ਲੱਗਦੀ ਆ ਜਾਂ ਜਿਹੜੀ ਚੀਜ਼ ਬੜੀ ਜ਼ਿਆਦਾ ਐਕਸਾਈਟਡ ਹੁੰਦੇ ਨਾ ਆਪਾਂ ਜਿਹੜੀ ਸ਼ੈ ਵਾਸਤੇ, ਮੁੜ ਕੇ ਲੱਗ ਜਾਂਦੀ ਵੀਰ ਨਜ਼ਰ। ਉਹ ਲੈ ਆ। ਠੀਕ ਹੈ, ਤੇ ਇਹ ਕੰਮ ਪਹਿਲਾਂ ਨਾ ਕਰੀਏ, ਠੀਕ ਹੈ? ਤੇ ਬਾਕੀ ਲਓ ਜੀ ਮਾਸ਼ਾਅੱਲਾ, ਆ ਕਰੋ ਚੱਕ ਨਜ਼ਾਰਾ। ਜਦੋਂ ਸੂਰਜ ਹੌਲੀ ਥੋੜਾ ਜਿਹਾ ਹੋਰ ਠਾਹ ਹੋਣਾ ਤੇ ਨਜ਼ਾਰਾ ਹੋਰ। ਉੱਤੋਂ ਮਾਸ਼ਾਅੱਲਾ ਪੈਪ ਦਾ ਕੰਮ ਸਿੱਧਾ ਹੋਇਆ ਤੇ ਇਹ ਤਰਿਆ ਹੀ ਰਹਿੰਦਾ ਵਾ। ਲਓ ਜੀ ਕੱਢਿਆਂ ਤਾਂ ਗੇੜਾ ਪੁਲ ਤੋਂ ਤੇ ਬੂੰਦੀ ਵਗੈਰਾ ਲੈ ਕੇ ਤੇ ਮਸਜਿਦ ਦੇ ਵਿੱਚ ਦੇ ਕੇ ਆਉਂਦੀ ਆ। ਇਹਨਾਂ ਨੇ ਮੈਨੂੰ ਘੱਲਿਆ ਸੀ ਬੂੰਦੀ ਲੈਣ ਵਾਸਤੇ ਪੁਲ ਤੋਂ, ਜਾਂਦੀ ਨਹੀਂ। ਲੈ ਕੇ ਆਇਆ। ਕਿੱਥੇ ਫਿਰ? ਮੈਂ ਰਾਹ 'ਚ ਦੇ ਆਇਆ ਚੰਗਾ ਕੀਤਾ। ਕਿੱਥੇ? ਮਸਜਿਦ 'ਚ। ਬਾਕੀ ਮੈਂ ਆ ਰਿਹਾ ਸੀ, ਮਤਲਬ ਲਿਆਉਣੀ ਮੈਂ ਇੱਥੇ ਸੀ। ਮੈਂ ਕਿਹਾ ਤੁਹਾਨੂੰ ਦਊਂਗਾ ਤੇ ਤੁਸੀਂ ਵੰਡ ਆਓਗੇ। ਉਹ ਰਾਹ 'ਚ ਹੁੰਦੇ ਮੈਂ ਨਾ ਮਸਜਿਦ ਦੇ ਵਿੱਚ ਹਾਫਜ ਜੀ ਬੈਠੇ ਦੇਖੇ ਤੇ ਬੱਚੇ ਪੜ੍ਹਦੇ ਪਏ ਸੀ ਸਪਾਰਾ। ਤੇ ਮੈਂ ਫਿਰ ਉੱਥੇ ਹੀ ਚੁੱਪ ਕਰਕੇ ਉਹਨਾਂ ਨੂੰ ਫੜਾਇਆ ਸੀ। ਮੈਂ ਬੜਿਆ ਮੋਟਰਸਾਈਕਲ ਖੜਾ ਕੀਤਾ, ਮੈਂ ਕਿਹਾ ਹਾਫਜ ਜੀ ਆ ਲੈ ਲਓ, ਠੀਕ ਹੈ? ਮਤਲਬ ਮੈਂ ਬੱਚੇ ਵਗੈਰਾ ਬੈਠੇ ਸੀ, ਕਾਫੀ ਬੱਚੀਆਂ ਸੀ ਛੋਟੀਆਂ। ਉਹ ਮੈਂ ਕਿਹਾ ਹਾਫਜ ਜੀ ਇੱਥੇ ਵੰਡ ਦੇਣਗੇ। ਮਤਲਬ ਇੱਥੇ ਕਿੱਥੇ ਵੰਡਣੇ ਸੀ, ਉੱਥੋਂ ਤੁਸੀਂ ਆਪ ਹੀ ਮਾਸ਼ਾਅੱਲਾ ਅੱਲਾ ਦੀ ਸਪੁਰ ਕਰ ਜਾਣੀ ਸੀ। ਨਹੀਂ ਅਸੀਂ ਖਾਸੀ ਵੈਸੇ ਖਾ ਲਾਂਗੇ, ਕੋਈ ਨਹੀਂ ਹੁੰਦਾ। ਨਹੀਂ ਤੁਸੀਂ ਵੈਸੇ ਖਾ ਲਿਓ। ਉਹ ਮੈਂ ਕਿਹਾ ਉਹ ਲੈ ਕੇ ਉਸ ਚੀਜ਼ ਵਾਸਤੇ ਆਏ, ਚਲੋ ਨਾ ਉੱਥੇ ਦੇ ਦਈਏ। ਸਹੀ ਨਹੀਂ ਕੀਤਾ? ਚੰਗਾ ਕੀਤਾ। ਚਲੋ ਸ਼ੁਕਰ ਹੈ, ਮੇਰੇ ਪਹਿਲੀ ਵਾਰੀ ਕਿਸੇ ਕੰਮ ਨੂੰ ਕਿਹਾ ਵੀ ਚੰਗਾ ਕੀਤਾ। ਚਲੋ ਚੰਗਾ ਕੀਤਾ, ਸਹੀ ਨਾ। ਹਾਂਜੀ ਇਸ਼ਫਾਕ ਸਾਹਿਬ ਮਾਸ਼ਾਅੱਲਾ ਨਿਬੜ ਗਿਆ। ਯਸ ਕਰਕੇ ਟੱਲੀਆ ਕੁਐਨ ਨੂੰ। ਮੈਂ ਕਹਿੰਦਾ ਪੂਰਾ ਮਾਹੌਲ ਬਣਾਤਾ। ਅੱਛਾ, ਹੁਣ ਦਿਖਾ ਸਕਦੇ ਜਾ ਕੇ? ਜਾ ਤੇ ਵਿਖਾਓ ਵੀਡੀਓ ਜੀ। ਓਏ ਹੋਏ ਹੋਏ। ਜਿੱਥੇ ਕਿਤੇ ਰਹਿੰਦੀ ਹੋਵੇ ਟਾਇਲ ਵੀਡੀਓ ਵਾਲੇ ਦੱਸਣ, ਹਾਂ, ਉੱਥੇ ਵੀ ਲਾਵਾਂਗੇ। ਉੱਥੇ ਵੀ ਲਾਵਾਂ। ਉਰਲੇ ਪਾਸੇ ਲਾਤੀਆਂ ਨਹੀਂ 2-3 ਸੀ। ਚੈੱਕ ਕਰ ਜਾਵੇ। ਅੱਛਾ, ਮੈਨੂੰ ਲੱਗਦਾ ਐਡੀ ਸਪੀਡ ਨਾਲ ਲਾ ਗਿਆ। ਜਿਹੜਾ ਜਿੰਨੇ ਕੌਨਫੀਡੈਂਸ ਨਾਲ ਕਿਹਾ ਹੈ ਨਾ, ਇਹਨੇ ਲਾਤੀਆਂ ਵਾ। ਤੇ ਕਿਚਨ ਵਿਖਾਉਣ ਲੱਗੇ ਹੁਣ ਤੁਹਾਨੂੰ। ਉਮੀਦ ਆ ਅੱਜ ਦਾ ਵਲੌਗ ਇਸੇ ਸ਼ੈ ਦੇ ਦੁਆਲੇ ਘੁੰਮਦਾ ਰਿਹਾ, ਲੇਕਿਨ ਅਸਲ ਦੇ ਵਿੱਚ ਆਹੀ ਮੇਨ ਸ਼ੈ ਸੀ ਕਿ ਬੜਾ ਇੰਤਜ਼ਾਰ ਜਿਹਾ ਕੀਤਾ ਸੀ ਇਸ ਸ਼ੈ ਦਾ। ਭੱਜ ਕੇ ਬਣਵਾਇਆ, ਸਮਾਨ ਪੂਰਾ ਕੀਤਾ, ਫਲਾਨੀ ਸ਼ੈ ਢਿੰਗੜੀ ਸ਼ੈ, ਨਿੱਕਾ ਜਿਹੜਾ ਨਾ ਕਾਫੀ ਜ਼ਿਆਦਾ ਮਤਲਬ ਖਲਾਰਾ ਸੀ। ਤੇ ਦੇਖਦੇ ਹੋ, ਦਿਖਾਉਂਦੇ ਵੀ ਆ। ਲੋ ਜੀ ਮਾਸ਼ਾਅੱਲਾ ਫਾਈਨਲ ਲੁੱਕ ਜਿਹੜੀ ਹੈ ਨਾ ਕਿਚਨ ਦੀ ਕਰੋ ਚੈੱਕ। ਟੈਲਾਂ ਪੂਰੀਆਂ ਲੱਗ ਗਈਆਂ। ਆ ਜਿਹੜਾ ਨਾ ਨਿਜ਼ਾਮ, ਇਹ ਤੇ ਸਾਡੇ ਕੋਲ ਬੋਨਸ ਸੀ ਸਮਝ ਲਓ, ਆ ਜਿਹੜਾ ਲਾਇਆ, ਲੇਕਿਨ ਬੜਾ ਪਿਆਰਾ ਤੇ ਬੜਾ ਮਜ਼ੇਦਾਰ ਬਣ ਗਿਆ ਵਾ। ਅਸ਼ਫਾਕ ਨੇ ਕਹਿ ਲਓ ਵੀ ਕਸਰਾਂ ਕੱਢ ਦਿੱਤੀਆਂ ਆ ਲਾਉਣ ਵਾਲੀਆਂ। ਕਹਿੰਦਾ ਵੀ ਆ ਵੀ ਨਾਲ ਦੀ ਨਾਲ ਨਾ ਆਪਾਂ ਇਹਨੂੰ ਕਵਰ ਅਪ ਕਰ ਲਈਏ। ਮਾਸ਼ਾਅੱਲਾ ਇੰਨਾ ਪਿਆਰਾ, ਇੰਨਾ ਖੂਬਸੂਰਤ ਨਜ਼ਰ ਨਾ ਲੱਗੇ। ਸਾਰੇ ਵੀਰ ਪਲੀਜ਼ ਇੱਕ ਵਾਰੀ ਵੇਖ ਕੇ ਮਾਸ਼ਾਅੱਲਾ ਕਹਿ ਦਿਓ, ਮੈਨੂੰ ਡਰ ਬਹੁਤ ਲੱਗਦਾ ਹੁੰਦਾ। ਤੇ ਮਾਸ਼ਾਅੱਲਾ ਹੈ ਕੱਲੀ ਸ਼ਾਇਦ ਦਿਖਾਵਾਂ। ਲਓ ਜੀ ਇਹ ਮਾਸ਼ਾਅੱਲਾ ਲੱਗਾ ਵਾ 92 ਇੰਚ ਦੀ ਆ ਲੱਗੀ ਆ। ਮੈਂ ਸਵੇਰ ਦੱਸਿਆ ਸੀ, ਮੈਂ ਕਿਹਾ ਮੈਂ ਤੁਹਾਨੂੰ ਰੇਟ ਵੀ ਦੱਸ ਦੂੰਗਾ ਨਾਲ ਨਾ। ਅੱਛਾ 92 ਇੰਚ ਦੀ ਆ ਲੱਗੀ ਆ ਤੇ 9 ਫੁੱਟ 7 ਇੰਚ ਦੀ ਆ ਪੂਰੀ ਆ, ਠੀਕ ਆ। ਉਸ ਤੋਂ ਬਾਅਦ ਆ ਗਿਆ 92.5 ਇੰਚ ਦੀ ਤੇ ਉੱਪਰ ਆ ਸਕਾਟਿੰਗ ਉੱਪਰ ਟਾਇਲ ਲੱਗੀ 2x2 ਦੀ ਤੇ ਇਹ ਲੱਗੀਆਂ 10 ਟਾਇਲਾਂ। ਉਹਦੇ ਵਿੱਚੋਂ ਆਪਾਂ ਕੱਟੀਆਂ ਵਾ, ਠੀਕ ਆ। ਬਾਕੀ ਪੂਰੀਆਂ ਲੱਗੀਆਂ ਹੋਈਆਂ ਮਾਸ਼ਾਅੱਲਾ। ਤੇ ਆ ਆਪਣੇ ਕੋਲ ਐਕਸਟਰਾ ਪਈਆਂ ਸੀ, ਇੱਥੇ ਤਾਂ ਲਾਤੀਆਂ ਵਾ। ਆ ਸੁਬਾ ਸ਼ਫਾਕ ਕਹਿੰਦਾ ਕਿ ਆਪਾਂ ਕੋਸ਼ਿਸ਼ ਕਰਾਂਗੇ ਇਹਨੂੰ ਥੱਲੋਂ ਕੱਟ ਕੇ ਸਕਾਟਿੰਗ ਨੂੰ ਤੇ ਇਹਦੇ ਇੱਥੇ ਵੀ ਬਲੈਕ ਲਾ ਕੇ ਆਲ ਬਲੈਕ ਕਰ ਦਈਏ ਇਹਨੂੰ। ਤੇ ਇਧਰੋਂ ਮਾਸ਼ਾਅੱਲਾ ਹੋ ਗਿਆ। ਇਧਰ ਵੀ ਸ਼ਫਾਕ ਲਾਣੀ ਆ, ਉਹ ਥੱਲੇ ਲਾ ਦੇਣੀ ਆ। ਅੱਛਾ ਥੱਲੇ ਲਾ ਦੇਣੀ ਆ। ਲਓ ਜੀ ਇੱਥੇ ਵੀ ਲੱਗ ਜਾਏਗੀ, ਲੇਕਿਨ ਲੁੱਕ ਮਾਸ਼ਾਅੱਲਾ ਇਦਾਂ ਵੀ ਪੂਰੀ ਨਾ
ਬਹੁਤ ਅੱਛੀ ਤੇ ਬੜੀ ਮਾਡਰਨ ਦੇ ਰਿਹਾ ਅਲਹਮਦੁਲਿਲਾ, ਸ਼ੁਕਰ ਹੈ ਜੀ ਰੱਬ ਦਾ। ਤੇ ਤੁਸੀਂ ਆਪਦੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਨਾ ਦੇਖ ਕੇ ਕਿ ਤੁਹਾਨੂੰ ਕਿਚਨ ਕਿਹੋ ਜਿਹਾ ਲੱਗਾ ਤੇ ਨਿਜ਼ਾਮ ਕਿੱਦਾਂ ਲੱਗਾ ਸਾਰਾ ਨਾ। ਲੋ ਜੀ, ਮੈਂ ਕਿਹਾ ਹੁਣ ਥੋੜਾ ਜਿਹਾ ਦੱਸ ਦਈਏ ਕਿ ਜਿਹੜਾ ਕਿਚਨ ਦਾ ਪੂਰਾ ਮਾਰਬਲ ਆ ਜਾਂ ਪੂਰਾ ਉਹਦੀਆਂ ਸਲੈਬਾਂ ਵਾ, ਉਸ ਤੋਂ ਬਾਅਦ ਉਹਦਾ ਜਿਹੜਾ 2x2 ਦੀਆਂ ਟਾਇਲਾਂ ਉਹ ਕਿੰਨੇ ਦੀਆਂ ਆਈਆਂ। 2x2 ਦੀ ਟਾਇਲ ਦਾ ਰੇਟ ਤਕਰੀਬਨ 1700 1650 ਲੱਗਾ ਆਪਾਂ ਨੂੰ, 1650 ਲਾ ਲਓ। ਤੇ ਉਸ ਤੋਂ ਬਾਅਦ 45 ਤੋਂ 48 ਹਜ਼ਾਰ ਦੇ ਵਿੱਚ ਆਈਆਂ ਵਾ ਜਿਹੜੀਆਂ ਉਹ 3 ਸਲੈਬਾਂ ਵਾ, 92 92 ਤੇ ਉਸ ਤੋਂ ਬਾਅਦ 9 ਫੁੱਟ 7 ਇੰਚ, ਠੀਕ ਹੈ। ਤੇ ਉਸ ਤੋਂ ਬਾਅਦ ਬਾਕੀ ਸਾਰਾ ਬੌਂਡ ਹੋ ਗਿਆ ਇਹ ਮਤਲਬ ਉਹ ਟੋਟਲ ਜਿਹੜੀ ਲਾਗਤ ਹੈ ਨਾ, ਟੋਟਲ ਜਿਹੜਾ ਖਰਚਾ ਤਕਰੀਬਨ 73-75 ਹਜ਼ਾਰ ਰੁਪਈਆ ਉਹਦਾ ਬਣਦਾ ਵਾ। ਮੈਂ ਕਿਹਾ ਮੈਂ ਦੱਸ ਦੇਵਾਂ ਨਾਲ ਦੀ ਨਾਲ ਸਾਰੇ ਵੀਰਾਂ ਨੂੰ ਤਾਂ ਕਿ ਆਈਡੀਆ ਹੋ ਜਾਵੇ ਕਿ ਆਹ ਤਕਰੀਬਨ ਉੱਤੇ ਖਰਚਾ ਆਇਆ। ਇਹ ਮੈਂ ਸਵੇਰੇ ਤੁਹਾਡੇ ਨਾਲ ਵਾਅਦਾ ਕੀਤਾ ਸੀ, ਮੈਂ ਕਿਹਾ ਦੱਸੂਗਾ। ਬਾਕੀ ਜੀ ਦਿਨ ਵੀ ਆਪਣਾ ਐਂਡ ਹੋ ਗਿਆ। ਬਾਕੀ ਇਹ ਆ ਵੀ ਤੁਸੀਂ ਸਾਰਿਆਂ ਨੇ ਮਾਸ਼ਾਅੱਲਾ ਲਾਜ਼ਮੀ ਲਿਖਣਾ ਵਾ, ਠੀਕ ਹੈ। ਤੇ ਅੱਲਾਹ ਪਾਕ ਖੈਰ ਕਰੇ। ਬਹੁਤ ਸਾਰਾ ਪਿਆਰ ਖਿਆਲ ਰਿਸਪੈਕਟ। ਹੁਣ ਦਿਓ ਇਜਾਜ਼ਤ, ਮਿਲਦੇ ਸੁਬਹ ਇੱਕ ਵੱਖਰੇ ਵਲੌਗ 'ਚ ਇੱਕ ਵੱਖਰੀ ਵੀਡੀਓ 'ਚ। ਬਹੁਤ ਸਾਰਾ ਪਿਆਰ ਰਿਸਪੈਕਟ ਦਿਓ ਇਜਾਜ਼ਤ, ਰੱਬ ਰੱਖਾ।